मैं तो वैसे ना वैसे फैसल चौधरी साहब हुण तां ना यकीन करो कि मामला तो होया पिया है कि एंकर्स भी बड़े कन्फ्यूजन का शिकार है। एक पासे हुकूमत कहती है कि जी मुलाकात असीं करा दिंदे आ ते की ना लैंदे ने कोई सियासी गुफ्तगू नहीं करनी। दूजे पासे बानी पीटीआई का जो बयान है वो सामने आ जाता है और हुकूमत कहती है कि जी आ जाओ असीं गलबात करना चाहते हैं, लेकिन एक गल नहीं करते। मतलब इस कदर कन्फ्यूजन का जो आलम है ये अगे तुहानू लगदा है कि मजीद 2-3 साल चलेगा? होर नहीं ये चल नहीं सकता ना जी। ਉਹਦੀ ਵਜ੍ਹਾ ਹੈ ਕਿ ਵੇਖੋ ਨਾ ਤੁਸੀਂ ਹੁਣ ਜੋ ਮਰਜ਼ੀ ਆਖੀ ਜਾਓ, ਭਾਵੇਂ ਆਜ਼ਮਾ ਭੈਣ ਤੁਹਾਨੂੰ ਤੁਹਾਡੇ ਪੋਟੇ ਗਾਲ ਦੇਵੇ ਗਣਾਗੜਾ ਚੀਜ਼ਾਂ ਤੇ ਲਕੀਰਾਂ ਤੁਹਾਡੇ ਹੱਥ ਦੀਆਂ ਮਿਟਾ ਦੇਵੇ, ਲੇਕਿਨ ਜਿਹੜੀ ਚੀਜ਼ ਚੰਨ ਚੜ੍ਹਦਾ ਤਾਂ ਸਾਰੇ ਵੇਖਦੇ ਨੇ ਨਾ। ਤੇ ਗੁਜ਼ਾਰਿਸ਼ ਹੈ ਵੀ ਇਹ ਜਿਹੜੀ ਤਰੱਕੀਆਂ ਦੇ ਨੇ ਕਿ ਜੀ ਕੋਈ ਕਿਸੇ ਪਾਸੇ ਵੇਖੋ ਨਾ, ਲਾਹੌਰ 'ਚ ਅਗਰ ਤੁਸੀਂ 600 ਅਰਬ ਰੁਪਈਆ ਲਾ ਦਿੰਦੇ ਹੋ ਤੇ ਜਿਹੜੇ ਅਸੀਂ ਛੋਟੇ ਸ਼ਹਿਰਾਂ ਦੇ ਲੋਕ ਆ ਸਾਨੂੰ ਤਕਲੀਫ ਹੁੰਦੀ ਹੈ ਵੀ ਸਾਡੀ ਯਾਰ ਤੁਸੀਂ ਕੋਈ ਹਸਪਤਾਲ ਵੀ ਰੋਕ ਲਏ, ਸਾਡਾ ਕੋਈ ਸਕੂਲ ਵੀ ਕੋਈ ਨਹੀਂ, ਸਾਡੀ ਸੜਕ ਜਿਹੜੀ ਹੈ ਉਹ ਰੋਕੀ ਪਈ ਸੀ, ਠੀਕ ਆ, ਲੋਕਾਂ ਨੇ ਬਾਂਹ ਕੀਤੀ, ਉਹ 10 ਅਰਬ ਰੁਪਈਆ 12 ਆਉਂਦੇ ਤੇ ਤੁਸੀਂ ਹੋਰ ਲਵਾਤਾ। ਵੇਲੇ ਨਾਲ ਹੁੰਦੀ ਤਾਂ ਉਹ 10-12 ਰੁਪਏ ਬਚ ਜਾਂਦਾ। ਜਿੰਨਾ ਕੁ ਪੈਸਾ ਆਉਂਦਾ ਪਿਆ ਇਹਨਾਂ ਨੂੰ ਵਫਾਕ ਚੋਂ, ਇਹਨਾਂ ਕੇਪੀ ਚ ਨੂੰ ਸਿੰਧ ਨੂੰ ਤੇ ਨਹੀਂ ਆਉਂਦਾ ਬਲੋਚਿਸਤਾਨ ਨੂੰ। ਦੇਖੋ ਨਾ ਪੰਜਾਬ ਇੱਕ ਸੂਬਾ ਪ੍ਰਿਵਿਲੇਜ ਸੂਬਾ ਹੈ, ਉਹਨੂੰ ਹਰ ਚੀਜ਼ ਜਦੋਂ ਇਹ ਸ਼ਰੀਫ ਫੈਮਿਲੀ ਆਂਦੀ ਉੱਤੇ ਚਾਚਾ ਬੈਠਾ ਥੱਲੇ ਭਤੀਜੀ ਬੈਠੀ ਹੈ ਨਾ ਕੋਈ ਨਹੀਂ। ਤੇ ਦੇਖੋ ਨਾ ਫਿਰ ਦੇਖੋ ਬਾਕੀ ਸੂਬਿਆਂ ਦੇ ਵਿੱਚ ਤੁਸੀਂ ਜਾਓ ਗੱਡੀ ਚਲਾਓ, ਮਤਲਬ ਵੱਖੀਆਂ ਬੰਦੇ ਦੀਆਂ ਹਿਲ ਜਾਂਦੀਆਂ। ਇੱਥੇ ਲਾਹੌਰ ਦੀਆਂ ਸੜਕਾਂ ਦੇ ਉੱਤੇ ਮਲਾਈ ਤਰ੍ਹਾਂ ਜਿਹੜੀ ਨਾ ਗੱਡੀ ਚੱਲਦੀ ਹੈ, ਫਿਰ ਸਵਾਦ ਤਾਂ ਹੈਗਾ ਨਾ। ਇਹ ਮੈਨੂੰ ਦੱਸੋ ਕਿ ਗੱਡੀ ਤੁਸੀਂ ਲੈਣ ਦੇ ਕਾਬਲ ਹੋਗੇ ਜੇ ਆਪਣੇ ਤੁਹਾਡੀਆਂ ਵੱਖੀਆਂ ਤੇ ਦਰਦ ਹੋਣ? ਤੁਸੀਂ ਰਸ਼ ਚੈੱਕ ਕਰੋ ਵੈਸੇ ਕਿਨਾਲ ਰੋਡ ਦੇ ਉੱਤੇ ਕਿੰਨੀ ਗੱਡੀ ਹੋਈ ਪਈ ਹੈ ਇੱਥੇ ਲਾਹੌਰ ਦੇ ਵਿੱਚ। ਨਹੀਂ ਮੈਂ ਨਾ ਵੀ ਤੁਸੀਂ ਸਾਡੇ ਵੀ ਤੇ ਆਓ ਨਾ, ਤੁਹਾਡੀਆਂ ਵੱਖੀਆਂ ਨਹੀਂ ਤੁਹਾਡੀਆਂ ਹੱਡੀਆਂ ਤੋਂ ਨਾ ਟੁੱਟ ਜਾਣ ਤੇ ਗੱਲ ਕਰਿਓ ਜੀ। ਤੁਸੀਂ ਅਸੀਂ ਵੀ ਪੰਜਾਬ 'ਚ ਰਹਿੰਦੇ ਆ ਨਾ, ਅਸੀਂ ਵੀ ਪੰਜਾਬ ਦੇ ਵਾਸੂ ਆ, ਅਸੀਂ ਕੋਈ ਬਾਹਰੋਂ ਤਾਂ ਨਹੀਂ ਆਏ, ਕੋਈ ਅਸੀਂ ਆਪਣਾ ਅੰਬਾਲੇ ਤੋਂ ਤੇ ਅੰਮ੍ਰਿਤਸਰ ਤੋਂ ਤੇ ਨਹੀਂ ਆਏ। ਖੈਰ ਮੈਂ ਵੀ ਉਹਨੂੰ ਪੰਜਾਬ ਦਾ ਹਿੱਸਾ ਸਮਝਣਾ। ਬਹਰਹਾਲ ਮੇਰਾ ਤੁਸੀਂ ਸਾਡੇ ਇਲਾਕਿਆਂ 'ਚ ਆਓ ਨਾ ਜੀ, ਅਜੇ ਲਮਾਓ ਮੈਂ ਤੁਹਾਨੂੰ ਲੈ ਚੱਲਣਾ। ਚਲੋ ਨਾ ਤੁਹਾਡੀਆਂ ਹੱਡੀਆਂ ਟੁੱਟਣ ਤੇ ਨਾ ਤੁਹਾਡੇ ਗੋਟੇ ਟੁੱਟਣ। ਤੁਸੀਂ ਸਾਡੀਆਂ ਹੱਡੀਆਂ ਨੂੰ ਤੋੜਨਾ ਚਾਹੁੰਦੇ ਆ ਵੈਸੇ ਵੀ ਅਸੀਂ ਆਈਏ? ਨਹੀਂ ਮੈਂ ਨਾ ਵੀ ਤੁਹਾਨੂੰ ਮੈਂ ਹਕੀਕਤ ਵੀ ਦਿਖਾਣਾ ਚਾਹਨਾ ਤੇ ਤੁਸੀਂ ਪੱਖਰ ਲਗੇ ਜਾਓ, ਤੁਸੀਂ ਲਈਏ ਲਗੇ ਜਾਓ, ਤੁਸੀਂ ਆਪਣਾ ਦੂਜੇ ਸ਼ਹਿਰ। ਗੱਲ ਬਿਲਕੁਲ ਸਹੀ ਹੈ ਵੈਸੇ ਕਿ ਜੋ ਵੀ ਕੰਮ ਹੋ ਰਿਹਾ ਸਿਰਫ ਔਰ ਸਿਰਫ ਲਾਹੌਰ ਵਾਸਤੇ, ਉਹ ਵੀ ਸਿਰਫ ਔਰ ਸਿਰਫ ਆਪਦੇ ਵਾਸਤੇ ਵੀ ਸਾਡੇ ਪ੍ਰੋਟੋਕੋਲ ਦੇ ਵਿੱਚ ਜਿਹੜਾ ਨਾ ਕੋਈ ਵੀ ਖਲਲ ਜਿਹੜਾ ਨਾ ਉਹ ਨਾ ਪੈਦਾ ਹੋਵੇ। ਠੀਕ ਹੈ, ਇਹ ਤੁਹਾਡੇ ਸਾਡੇ ਵਾਸਤੇ ਜੇ ਸੋਚਦੇ ਹੋਣਦੇ ਤੇ ਮੈਨੂੰ ਇਹ ਦੱਸੋ, ਮੈਂ ਕਿਸੇ ਦੀ ਖੁਸ਼ੀਆਂ ਤੇ ਕਦੀ ਕੋਈ ਗੱਲ ਨਹੀਂ ਕੀਤੀ। ਅੱਲਾ ਵਸੇ, ਅੱਲਾ ਤਾਲਾ ਉਹਨਾਂ ਦਾ ਮੁੰਡਾ ਜਿਹੜਾ ਹੈ ਉਹ ਬਾਹਰ ਰੱਖੇ, ਉਹਦਾ ਘਰ ਆਬਾਦ ਰੱਖੇ। ਲੇਕਿਨ ਇੱਕ ਜਿਹੜੇ ਸਿਆਸਤਦਾਨ ਹੁੰਦੇ ਨੇ ਨਾ ਜੀ, ਉਹਨਾਂ ਨੇ ਆਪਣੀ ਆਵਾਮ ਦੇ ਨਾਲ ਕਨੈਕਸ਼ਨ ਰੱਖਣਾ ਹੁੰਦਾ ਹੈ। ਆਵਾਮ ਦੇ ਘਰ ਰੋਟੀ ਨਹੀਂ, ਤੁਸੀਂ ਅਰਬਾਂ ਰੁਪਏ। ਮੈਂ ਵੈਸੇ ਫੈਸਲ ਚੌਧਰੀ ਸਾਹਿਬ ਇੱਕ ਚੀਜ਼ ਕਹਾਂ ਵੈਸੇ ਵੀ ਜਿਨ੍ਹਾਂ ਨੂੰ ਟੈਨਸ਼ਨਾਂ ਹੁੰਦੀਆਂ ਨਾ ਉਹਨਾਂ ਦੇ ਚਿਹਰਿਆਂ ਤੋਂ ਨਜ਼ਰ ਆਉਂਦਾ ਹੈ ਕਿ ਇਨਸਾਨ ਕੰਮ ਕਰਦਾ ਪਿਆ, ਇਨਸਾਨ ਪਰੇਸ਼ਾਨ ਹੈ, ਟੈਨਸ਼ਨ 'ਚ ਹੈ। ਠੀਕ ਹੈ ਤੇ ਲੇਕਿਨ ਬਹਰਹਾਲ ਮੈਂ ਕਿਸੇ ਹੋਰ ਪਾਸੇ ਨਾ ਟੁੱਟ ਜਾਵਾਂ। ਮੈਂ ਆਖਰੀ ਸਵਾਲ ਜਿਹੜਾ ਨਾ ਕਰਨਾ ਚਾਹਾਂਗੀ ਤੁਹਾਡੇ ਕੋਲੋਂ ਕਿ ਪੀਟੀਆਈ ਦੀ ਜਿਹੜੀ ਤਰਜੀਹ ਹੈ ਉਹ ਇਸ ਵੇਲੇ ਯਾਨੀ ਕੀ ਹਕਮਤ ਅਮਲੀ ਹੈ, ਸੜਕਾਂ ਦੇ ਉੱਤੇ ਦਬਾਅ ਦੀ ਹੈ ਜਾਂ ਪਾਰਲੀਮੈਂਟ ਦੇ ਅੰਦਰ ਹੀ ਕੋਈ ਹੱਲ ਤਲਾਸ਼ ਕਰਨ ਦੀ ਹੈ? ਕਿਉਂਕਿ ਪੀਟੀਆਈ ਨੇ ਹਮੇਸ਼ਾ ਆਖਿਆ ਕਿ ਜੀ ਅਸੀਂ ਹੁਣ ਇਤਜਾਜ ਕਰਨਾ ਹੈ, ਅਸੀਂ ਸੜਕਾਂ ਬੰਦ ਕਰਨੀਆਂ, ਇਹ ਕਰਨਾ ਹੈ। ਜਿਹੜੀ ਇੱਕ ਅੰਦਰ ਦੀ ਗੱਲ ਹੈ ਕਿ ਹੁਣ ਪੀਟੀਆਈ ਦੀ ਜਿਹੜੀ ਹਕਮਤ ਅਮਲੀ ਹੈ ਉਹ ਕੀ ਚੱਲਦੀ ਪਈ ਹੈ? ਦੇਖੋ ਜੀ, ਗੁਜ਼ਾਰਿਸ਼ ਇਹ ਹੈ ਕਿ ਇਹ ਚਾਹੁੰਦੇ ਨੇ ਕਿ ਸੂਰਤ-ਹਾਲ ਇੰਦੀ ਬਣੇ ਕਿ ਜਿਹਦੇ ਨਾਲ ਸੜਕਾਂ ਤੇ ਬੰਦੇ ਨਿਕਲਣ ਤੇ ਦਬਾਅ ਵੱਧ ਜਾਏ ਤੇ ਫਿਰ ਗੱਲਬਾਤ ਤੇ ਕਰਨੀ ਆਖਰ ਤੇ। ਲੇਕਿਨ ਇਹ ਬੜਾ ਵੱਡਾ ਜੂਆ ਹੁੰਦਾ। ਦੇਖੋ ਜੀ, ਗੁਜ਼ਾਰਿਸ਼ ਇਹ ਪਿਛਲੇ 2-3 ਵਾਰੀ ਕੋਸ਼ਿਸ਼ ਹੋਈ ਹੈ, ਅਡਿਆਲਾ 'ਚ ਬੰਦੇ ਨਹੀਂ ਆਉਂਦੇ ਪਏ। ਦੇਖੋ ਨਾ, ਹਕਾਇਕ ਤੇ ਗੱਲ ਕਰਨੀ ਚਾਹੀਦੀ ਹੈ। ਉਸ ਤਾਦਾਦ 'ਚ ਬੰਦੇ ਨਹੀਂ ਆਉਂਦੇ, ਜਿਹੜੇ ਬੰਦੇ 30, 40, 10, 12 ਹੁੰਦੇ ਨੇ ਉਹਨਾਂ ਨਾਲ ਇਹ ਗੱਲ ਨਹੀਂ। ਦਬਾਅ ਹਕੂਮਤ ਤੇ ਐਸਟੈਬਲਿਸ਼ਮੈਂਟ ਇਸ ਵੇਲੇ ਕਾਫੀ ਰਿਲੈਕਸ ਨੇ, ਉਹਨਾਂ ਤੇ ਦਬਾਅ ਕੋਈ ਨਹੀਂ। ਮੁਜ਼ਾਕਰਾਤ ਪੀਟੀਆਈ ਦੀ ਜ਼ਰੂਰਤ ਹੈ, ਉਹਦੀ ਵਜ੍ਹਾ ਕਿ ਬੰਦੇ ਸਾਡੇ ਫਸੇ ਨੇ, ਅਸੀਂ ਫੇਸ ਕਰ ਰਹੇ ਨਾ ਇਸ ਵੇਲੇ ਡੰਡਾ, ਤੇ ਅਸਾਂ ਬਚਣਾ ਹੈ, ਸਾਨੂੰ ਲੋੜ ਹੈ ਮੁਜ਼ਾਕਰਾਤ ਦੀ। ਹੁਣ ਅਗਰ ਤੇ 8 ਫਰਵਰੀ ਨੂੰ ਪਈਆ ਜਾਮ ਹੜਤਾਲ ਹੈ, ਉਹ ਤੇ ਕੋਈ ਪੜਤਾਲ ਜਿਹੜੀ ਹੈ ਉਹ ਕੋਈ ਇਤਜਾਜ ਨਹੀਂ ਹੁੰਦਾ। ਜੇ ਤੇ ਬੰਦੇ ਨਿਕਲ ਆਉਂਦੇ ਨੇ ਤੇ ਚਲੋ ਫਿਰ ਤੇ ਠੀਕ ਹੈ, ਤੇ ਜੇ ਨਾ ਨਿਕਲੇ ਫਿਰ ਉਹਦਾ ਤੁਹਾਨੂੰ ਭੋਗਣਾ ਵੀ ਪੈਣਾ, ਉਹਦਾ ਤੁਹਾਨੂੰ ਅੱਗੋਂ ਰਿਜ਼ਲਟ ਵੀ ਜਿਹੜਾ ਵੇਖਣਾ ਪੈਣਾ। ਔਰ ਉਹ ਰਿਜ਼ਲਟ ਜਦੋਂ ਅਗਰ ਤੁਸੀਂ ਉਦੋਂ ਵੀ ਬੰਦੇ ਨਾ ਕੱਢ ਸਕੇ, ਜਿਹਦਾ ਹੁਣ ਤੋਂ ਇੱਕ ਹੈ ਨਾ ਹਵਾ ਬਣਿਆ ਹੈ ਕਿ ਜੀ, ਤੇ ਜੇ ਬੰਦੇ ਨਾ ਨਿਕਲੇ ਤੇ ਫਿਰ ਤੁਸੀਂ ਜਿਹੜੇ ਹੁਣ ਮੌਜੂਦਾ ਗੱਲਾਂ ਤੋਂ ਵੀ ਜਾਓਗੇ। ਲੇਕਿਨ ਦੇਖੋ ਨਾ, ਬੜੀ ਸਿੱਧੀ ਜੀ ਗੱਲ ਹੈ ਕਿ ਮੈਂ ਅਗਰ ਤੁਹਾਡੇ ਨਾਲ ਕੋਈ ਵਿਹਾਰ ਕਰਨਾ ਹੈ ਤੇ ਮੈਂ ਸਮਝਦਾ ਕਿ ਜੀ ਇਹ ਉਹਨਾਂ ਦੀ ਇੱਕ ਤਾਕਤ ਹੈ, ਤੇ ਜੇ ਉਹ ਤਾਕਤ ਐਕਸਪੋਜ਼ ਹੋ ਜਾਏ
ਤੇ ਫਿਰ ਮੈਂ ਆਪਣੀ ਮਰਜ਼ੀ ਦਾ ਸੌਦਾ ਕਰਨਾ ਹੈ ਨਾ। ਬਿਲਕੁਲ ਸਹੀ ਹੈ। ਫਿਰ ਮੈਂ ਤੁਹਾਡਾ ਕਿਉਂ ਬਵਾਂ? ਬਿਲਕੁਲ ਸਹੀ। ਫੈਸਲ ਸਾਹਿਬ ਇਹ ਵੀ ਦੱਸੋ ਵੈਸੇ ਕਿ ਬਾਨੀ ਪੀਟੀਆਈ ਤਾਂ ਕਹਿੰਦਾ ਹੈ ਕਿ ਜੀ ਮੈਂ ਤਾਂ ਇਸ ਹਕੂਮਤ ਨੂੰ ਹਕੂਮਤ ਮੰਨਦਾ ਹੀ ਨਹੀਂ, ਮੈਂ ਤਾਂ ਇਹਨਾਂ ਨਾਲ ਗੱਲਬਾਤ ਹੀ ਨਹੀਂ ਕਰਨੀ, ਤੇ ਫਿਰ ਮੁਜ਼ਾਕਰਤ ਕਿਹਦੇ ਨਾਲ ਹੋਣਗੇ? ਵੈਸੇ ਇਹ ਮਹਿਮੂਦ ਖਾਨ ਅਚਕਜ਼ਈ ਨੇ ਬੜਾ ਭਾਰਾ ਕੰਮ ਸਿਰ ਤੇ ਚੁੱਕਿਆ ਹੈ। ਉਹਨਾਂ ਦਾ ਕਹਿਣਾ ਕਿ ਇਹ ਟੋਕਰਾ ਉਹ ਜਿਹੜਾ ਹੈ ਉਹ ਸੁੱਟ ਸਕੇ, ਕਿਉਂਕਿ ਇਹ ਜਿਹੜੀ ਗੱਲ ਹੈ ਨਾ ਮੁਜ਼ਾਕਰਾਤ ਵਾਲੀ, ਇਹ ਬਹੁ ਮੰਨਦਾ ਹੈ ਜਾਂ ਨਹੀਂ ਮੰਨਦਾ ਜਿਹੜੇ ਅੰਦਰ ਬੈਠਾ ਹੈ, ਉਹ ਵੱਖਰੀ ਗੱਲ ਹੈ। ਤੇ ਇਹ ਮੁਜ਼ਾਕਰਾਤ ਦੀ ਇਹਨਾਂ ਨੇ ਕੀਤੀ ਹੈ ਗੱਲਬਾਤ ਕਿ ਮੁਜ਼ਾਕਰਾਤ, ਕਿਉਂਕਿ ਸਿਆਸੀ ਆਦਮੀ ਹੈ ਨਾ, ਇਹ ਤੇ ਹਰ ਸਿਆਸੀ ਆਦਮੀ ਇੰਝ ਹੀ ਗੱਲ ਕਰੇਗਾ। ਤੇ ਇਹ ਗੱਲ ਜਿਹੜੀ ਹੈ ਇਹ ਇਹਨੂੰ ਤੋੜ ਚੜਾਣਾ, ਇਹ ਮੇਰੇ ਵਾਸਤੇ ਜਿਹੜਾ ਮੈਂ ਜਿੰਨਾ ਖਮੌਰ ਮੈਂ ਖਾਨ ਸਾਹਿਬ ਨੂੰ ਬਹੁਤ ਜ਼ਿਆਦਾ ਤੇ ਜਾਣਦਾ ਇੰਝ ਤਾਂ ਨਹੀਂ ਗੱਲ, ਲੇਕਿਨ ਮੈਂ ਉਹਨਾਂ ਦੇ ਨਾਲ ਪਲਿਆ ਪੜਿਆ ਤੇ ਮੈਂ ਜਾਣਦਾ। ਇਹ ਤਾਂ ਉਹ ਆਲਮ ਹੋ ਗਿਆ ਕਿ ਜਿਹੜੇ ਬਾਕੀ ਮੁਜ਼ਾਕਰਤ ਵਾਸਤੇ ਕਰਦੇ ਫਿਰਦੇ ਸੀ, ਉਹ ਮਹਿਮੂਦ ਖਾਨ ਅਚਕਜ਼ਈ ਸਾਹਿਬ ਨੂੰ ਇੱਕ ਗਾਣਾ ਜਿਹੜਾ ਨਾ ਕਿ ਨੰਗੇ ਪਿੰਡੇ ਮੇਰੇ ਛਮਕਾਂ ਪਈਆਂ ਤੇਰੇ 1 ਵੀ ਵਜੇ ਤਾਂ ਤੂੰ ਜਾਣੇ, ਉਹ ਛਮਕਾਂ ਵੈਸੇ ਜਿਹੜੀਆਂ ਨੇ ਨਾ ਉਹ ਅਚਕਜ਼ਈ ਸਾਹਿਬ ਇਹ ਲੰਮੀਆਂ ਲਾਲ ਖਜੂਰਾਂ ਨੇ, ਹੁਣ ਇਹ ਲਾ ਲਿਆਂਦੇ ਨੇ। ਹਾਂ, ਬੜਾ ਵੱਡਾ ਕੰਮ ਹੈ ਮੁਲਕ ਵਾਸਤੇ, ਪੀਟੀਆਈ ਵਾਸਤੇ, ਆਵਾਮ ਵਾਸਤੇ। ਤੇ ਇਹਦੀ ਪੌੜੀ ਜਿਹੜੀ ਹੈ ਉਹ ਅਡਿਆਲੇ 'ਚ, ਜੇ ਉਹ ਬੰਦਾ ਪੌੜੀ ਨਾ ਦੇਵੇ ਤੇ ਫਿਰ ਮੁਸ਼ਕਿਲ ਹੋ ਜਾਣੀ ਹੈ। ਫਿਰ ਮੁਸ਼ਕਿਲ ਹੋ ਜਾਣੀ। ਅੱਲਾਹ ਨੂੰ ਦੁਆ ਕਰਨਾ ਵਾ ਕਿ ਮੁਲਕ ਵਾਸਤੇ, ਆਵਾਮ ਵਾਸਤੇ, ਸਾਡੇ ਸਾਰਿਆਂ ਵਾਸਤੇ ਕੋਈ ਬਿਹਤਰੀ ਆਵੇ, ਮੁਲਕ ਚੱਲੇ, ਆਵਾਮ ਚੱਲੇ। ਆਖਰ ਆਪਣੀ ਜ਼ਾਤ ਤੋਂ ਵੱਧ ਕੇ ਤੇ ਮਾਂ ਧਰਤੀ ਹੁੰਦੀ ਹੈ ਨਾ ਜੀ। ਬਿਲਕੁਲ ਸਹੀ ਇਹ ਜੀ। ਚੱਲੇ, ਕੋਈ ਸਾਡੇ ਆਪਣਾ ਫਸਲਾਂ ਜਿਹੜੀਆਂ ਨੇ ਉਹਨਾਂ ਦੇ ਰੇਟ ਚੰਗੇ ਲੱਗ ਜਾਣ, ਬਿਲਕੁਲ ਤੇ ਕੋਈ ਸਾਡੇ ਕੋਲ ਵੀ ਆਪਣਾ 385 ਆ ਜਾਣ ਆਪਣੇ ਪੈਸਿਆਂ ਦੇ ਬਜਾਏ ਕਿ ਹੁਕੂਮਤ ਕੋਲ ਮੰਗਦੇ ਫਿਰੀਏ ਝੱਗੇ ਚੁੱਕ ਕੇ। ਫੈਸਲ ਚੌਧਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਟਾਈਮ ਦੀ ਤਰਫ ਆਪਣਾ ਤਜਜ਼ੀਆ ਪੇਸ਼ ਕੀਤਾ।